उस्ताद जी अज एक मेरी फरमाइश पूरी कर दो उस्ताद जी। उस्ताद जी एक गाना मेरा पता नहीं किन्ना रूह करन दिया मैं अज बर्बाद मोहब्बत की दुआ साथ लिए जा, टूटा हुआ इकरार वफा साथ लिए जा, बर्बाद मोहब्बत की दुआ साथ लिए जा, तपती हुई राहों से तुझे आँच न पहुँचे, तपती हुई राहों से तुझे आँच न पहुँचे, दीवाने के अश्कों की घटा साथ लिए जा, दीवाने के अश्कों की घटा साथ लिए जा, टूटा हुआ इकरार वफा साथ लिए जा, बर्बाद मोहब्बत की दुआ साथ लिए जा, बर्बाद मोहब्बत की दुआ साथ लिए जा। गल पागला ओए फरीद गैरती ना कर, चुप कर यार इमोशनल नहीं हो ओए तेनू मैं यार नाल मेरा अजीब जिहा शो हो गया कसम ओए यार चल 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 जो कर ना मसला बनया होया उस्ताद जी कि करती मतलब बर्बाद मोहब्बत की दुआ साथ हुई है। इन्हू मैं कहा भी सी उस्ताद होना ना डिस्कस कर ले, कोई भी गलत कदम चुकने तो पहले फरीद ਵੱਡਿਆਂ ਨਾਲ डिस्कस लाजमी फाइनल रस्सी खरीद रहे सी कोई नहीं कोई तू ਅੱਗੇ ਉਹਨੂੰ ਜ਼ਲੀਲ ਕਰਾਤਾ कसम ਉਹ ਨਾਲੇ ਮੈਂ ਤਾਂ ਦੱਸਦਾ ਵਾ ਇਹਦੀ ਬਕਵਾਸ ਹੈ ਨਾ, ਉਹ ਵਿਚਾਰਾ ਕਈ ਉਹ ਮੈਨੂੰ ਆਨਿਆ ਦਾ ਵੀ ਕਹਿੰਦਾ ਉਸਤਾਦ ਜੀ ਨੂੰ ਰੋਕੋ, ਏਡਾ ਪੱਕੇ ਤਰੀਕੇ ਨਾਲ ਕਹਿੰਦਾ ਮੇਰੇ ਘਰ ਦੇ ਮੇਰੀ ਬੁੱਢੀ ਮੇਰੇ ਰਿਸ਼ਤੇਦਾਰ ਅੱਗੇ ਉਹ ਲੱਖ ਰੁਪਈਆ ਤਨਖਾਹ ਕਹਿਤਾ, ਉਹ ਰਿਸ਼ਤੇਦਾਰਾਂ ਦੇ ਫੋਨ ਆਈ ਜਿਹਨਾਂ ਨੂੰ ਫ੍ਰੀਜ ਪੰਪ ਸੜ ਗਿਆ ਸੀ 6000 ਰੁਪਈਆ ਚਾਹੀਦਾ ਸੀ, ਉਹ ਕਹਿੰਦਾ ਮੈਂ ਕਿਤੋਂ ਤਨਖਾਹ ਹੈ ਲੱਖ ਰੁਪਈਆ ਤਨਖਾਹ 6000 ਰੁਪਏ ਮੰਗ ਰਿਹਾ, ਤੈਨੂੰ ਮੌਤ ਪੈ ਗਈ ਖਾਲਾਂ ਤੇਰੀ ਫੇਰ ਕੇ ਦੇ ਦੂੰਗੀ ਤੈਨੂੰ, ਫਿਰ ਵੀ ਉਸਤਾਦ ਜੀ ਉਹ ਭਾਈ ਇਹਦੀ ਕੋਈ ਲੱਖ ਰੁਪਈਆ ਤਨਖਾਹ ਨਹੀਂ, लेकिन अगले महीने इस तो ज्यादा हो जानी है। भलाई मैं उस्ताद ਨੂੰ ਪੁੱਛਾਂ अगले महीने इस तो भी ज्यादा हो जानी है, और अगले महीने मैं ਤੁਹਾਨੂੰ खुशखबरी देनी, मजा आ जाएगा ਤੁਹਾਨੂੰ, क्या होता पर अच्छा पता की मैं अमीर कर देंगा अमीर कर देंगा। लेकिन ना उस्ताद जी देखो मैं मादरत ना ही गल करांगा कि मेरे ना कसम वाली गल जी, मैं सही कह रहा मेरे वालिद साहब फौत होए ना। ओ यार यार ਇਹਨੂੰ ਕਹਿ ਕੁਛ ਯਾਰ, पर तेरे वालिद ਓਏ ਖੁਦਾ ਦੀ ਕਸਮ ਮੇਰੇ ਵੀ ਹੋਏ ਆ उस्ताद जी मैं अपना तेरे होए आ? मेरे भी होए ने यार। ਤੁਹਾਨੂੰ ਆਪਣਾ ਬਾਪ ਸਮਝਣਾ, खुदा ਦੀ कसम खा के कहना ਉਹਨੂੰ ਲਵਾਜ਼ਮਾਂ ਤੇ ਪੂਰੇ ਕਰਕੇ ਦੇ ਫਿਰ। ਬਾਪ ਸਮਝਦਾ ਮੈਨੂੰ, ओए मैं तेरे ਜਾਂ ਫਿਰ ਅੱਜ ਮੇਰੇ ਚ ਬਾਬੇ ਆ ਗਏ ਫਰੀਦ, नहीं उस्ताद जी ਸਾਨੂੰ परेशानी ਅੱਜ ਮੇਰੇ ਚ ਬਾਬੇ ਆ ਗਏ ਫਰੀਦ, ਅੱਜ ਜੋ ਪੁੱਛਣਾ ਜੋ ਮੰਗਣਾ ਜੋ ਕਰਨਾ ਕਰ ਲਾ, ਜਾ ਅੱਜ ਬਾਬੇ ਆ ਗਏ ਮੇਰੇ ਚ। उस्ताद जी मैं बाप समझना, ਸਾਨੂੰ ਪਰੇਸ਼ਾਨੀਆਂ ਨੇ ਘੇਰਿਆ ਪਿਆ ਹੈ, ਲੋਕ ਨਹੀਂ ਦੇਖੇ ਜਾ ਰਹੇ ਉਸਤਾਦ ਜੀ, ਸਾਡੇ ਕੋਲੋਂ ਪਰੇਸ਼ਾਨੀਆਂ ਨਹੀਂ ਵੇਖੀਆਂ ਜਾ ਰਹੀਆਂ ਮੇਰੇ ਕੋਲੋਂ। ਜੇ ਉਸਤਾਦ ਜੀ ਤੁਹਾਡੇ ਚ ਵਾਕਈ ਕੋਈ ਇਹਨਾਂ ਤਿੰਨਾਂ ਦੇ ਤੇ ਮੈਂ ਜਿਹੜੇ ਮਸਾਇਲ ਨੇ ਨਾ ਉਹ ਇਹਨਾਂ ਕੋਲ ਸੁਣ ਕੇ ਹੱਲ ਕਰਾਂਗਾ। ਤੈਨੂੰ ਮੈਂ ਇੱਕ ਕਰੀਮ ਦਿਆਂਗਾ ਐਸੀ ਮੂੰਹ ਤੇ ਲਾਉਣ ਵਾਲੀ, ऐसे बाबे आए ਮੈਂ ਸਮਝ ਗਿਆ ਤੂੰ ਐਵੇਂ ਨਹੀਂ ਨੇੜਿਓਂ ਆਇਆ ਮੈਨੂੰ ਕਰੀਮ ਮਿਲਣ। ਲਾਈ ਇੱਕ ਦਿਨ ਇਹਨਾਂ ਨੇ ਹੈਂ? ਫੈਨਲ ਲਵਲੀ ਕਰੀਮ ਲਾ ਲਈ, ਫੈਨਲ ਲਵਲੀ, ਉਹ ਕਹਿੰਦਾ ਫੈਨਲ ਲਵਲੀ ਲਾਈ। ਫੈਨਲ ਲਵਲੀ ਲਾ ਲਈ। ਹਾਂ ਫਿਰ? ਉਹ ਭਾਈ ਇਹਨੂੰ ਡਾਂਗਾ ਲੈ ਕੇ ਲੱਭਣ ਗਏ ਉਹ ਕਿਉਂ? ਕਹਿੰਦੇ ਉਹ ਸਾਡੀ ਕੰਪਨੀ ਸੀਲ ਕਰਾਤੀ ਉਹ ਕਹਿੰਦੇ ਤੇਰੇ ਲਈ ਤੇ ਬਣੀ ਨਹੀਂ। ਤੇਰੀ ਆ ਸਹੀ ਗੱਲ ਹੈ। यार भाई ना जो ਤੁਹਾਡੇ ਗਾਣਿਆਂ ਨੇ ਨਾ ਸਾਨੂੰ ਅੰਦਰੋਂ ਫਰੀਦ ਅੱਜ ਪੁੱਛ ਕੀ ਪੁੱਛਣਾ ਮੇਰੇ ਕੋਲ, ਆਪਣੀ ਜ਼ਿੰਦਗੀ ਦੇ ਬਾਰੇ ਪੁੱਛ, ਦਰਿੰਦਗੀ ਦੇ ਬਾਰੇ ਪੁੱਛ, ਸ਼ਰਮਿੰਦਗੀ ਆਪਣੇ ਘਰ ਦੇ ਬਾਰੇ ਪੁੱਛ, ਬਲਕਿ ਉਹ ਤੂੰ ਕਿਦੋਂ ਵੀ ਮੱਲੇ ਚੋਂ ਪੁੱਛ ਲਾ, ਮੈਨੂੰ ਐਸੀ ਗੱਲ ਪੁੱਛ ਜਿਹੜੀ ਸਿਰਫ ਮੇਰੇ ਨਾਲ ਰਿਲੇਟਡ ਹੋਵੇ, ਪੁੱਛ ਕੋਈ ਚੀਜ਼ ਮੇਰੇ ਕੋਲ ਐਸੀ। ਉਸਤਾਦ ਜੀ ਜੇ ਸ਼ੁਗਲ ਤੋਂ ਹਟ ਕੇ ਵਾਕਈ ਤੁਸੀਂ ਕਿਸੇ ਗੱਲ ਦਾ ਜਵਾਬ ਦੇਣਾ ਚਾਹੁੰਦੇ ਹੋ ਨਾ ਤੇ ਮੇਰੇ ਕੁਝ ਸਵਾਲ ਨੇ ਉਸਤਾਦ। ਪੁੱਛ ਅੱਜ ਪੁੱਛ ਲਾ ਫਰੀਦ। ਉਸਤਾਦ ਜੀ ਦੁਨੀਆ ਕੀ ਹੈ? ਉਸਤਾਦ ਜੀ
ਇਹ ਅੰਦਰੂਨੀ ਕੀ ਹੈ, ਬਿਰੂਨੀ ਕੀ ਹੈ, ਇਹ ਹੱਕ ਕੀ ਹੈ, ਬਾਤਲ ਕੀ ਹੈ, ਜ਼ਾਹਰ ਕੀ है, बातन की है उस्ताद जी इश्क की है, मुरव्वत की है, हिजाब की है। ਕੀ ਹੋਇਆ ਕੀ ਹੋਇਆ ਜ਼ਾਹਰ ਕੀ ਹੈ, ਓ ਬਾਤਨ ਯਾਰ ਉਹ ਐਨੇ ਨਹੀਂ ਕਰਦੇ ਹੁੰਦੇ ਮੈਂ ਥੱਲੇ ਵੀ ਕਰ ਰਿਹਾ ਉਹ ये उल्फत की है, चाहत की है उस्ताद जी, ये प्यार की ਉਹ है। ਸਾਲਿਆ ਮੈਂ ਦੱਸਣਾ ਕਿੱਥੇ ਆ ਕਿੰਨੀ ਕੁ ਦੂਰ ਜਾ ਕੇ ਮੈਂ ਦੱਸਣਾ ਵਾ ਫਰੀਦ ਟਾਈਮ ਬਹੁਤ ਥੋੜਾ ਵਾ ਮੈਂ ਵਾਪਸ ਆ ਜਾਣਾ ਫਿਰ ਦੁਨੀਆ 'ਚ ਮੈਨੂੰ ਪੁੱਛ ਲਾ उस्ताद जी फिर इस सवाल का जवाब दे दो, मैं मर जाना सवाल लैके ਪੁੱਛ अपने। उस्ताद जी ये अव्वल की है, आखिर की है, ये जाहिर की है उस्ताद जी, बातन की बस है। ਫਰੀਦ ਬਾਦਸ਼ਾਹ ਮੈਨੂੰ ਨਹੀਂ ਪਤਾ ਅੱਲਾ ਦੀ ਕਸਮ ਭਾਈ ਉਹ ਯਾਰ ਉਹ ਏਡੇ ਔਖੇ ਹੁਣ ਬਾਤਲ ਜ਼ਾਹਰ ਫਾਗਰ ਮੈਨੂੰ ਕੀ ਪਤਾ ਹੁਣ ਓਏ। ਫਰੀਦ ਨਾਲ ਡਰਾਮਾ ਨਾ ਕਰੀ ਮੈਨੂੰ ਕੀ ਪਤਾ ਹੁਣ ਏਡੇ ਔਖੇ ਤੁਸੀਂ ਕਿਹਾ ਜੋ ਮਰਜ਼ੀ ਪੁੱਛ ਪੁੱਛ ਤੇ ਉਹ ਤੇ ਵੇਖਣਾ ਮੈਂ ਕੋਲ ਮੈਂ ਕੋ ਫਲਸਫਰ ਆ ਉਸਤਾਦ ਜੀ ਮੈਂ ਉਰਦੂ ਦਾ ਟੀਚਰ ਆ ਇਹ ਕਿਹੜੀ ਹਰਕਤਾਂ ਕਰਨ ਦੇ ਹੋ ਤੁਸੀਂ? ਜ਼ਾਹਰ ਕੀ ਆ ਤੁਸੀਂ ਬਾਤਨ ਕੀ ਆ ਆਬਦ ਕੌਣ ਆ ਅਮਰ ਕੌਣ ਆ ਮੈਨੂੰ ਕੀ ਪਤਾ ਅਬਦ ਕੀ ਹੈ ਮੈਂ ਉਸਤਾਦ ਜੀ ਤੁਸੀਂ ਸਵਾਲ ਦਾ ਜਵਾਬ ਨਹੀਂ ਸੀ ਆਉਂਦਾ ਤਾਂ ਤੁਸੀਂ ਕਹਿ ਦਿੰਦੇ ਮੈਨੂੰ ਨਹੀਂ ਮੈਂ ਕਈ ਲਫ਼ਜ਼ ਤੇਰੇ ਮੂੰਹ ਪਹਿਲੇ ਨਹੀਂ ਸੁਣੇ ਆ ਸਵਾਲ ਕੋਈ ਲਿਮਟ ਚ ਪੁੱਛ ਸੌਖਾ ਉਹ ਤੂੰ ਮੈਨੂੰ ਨਾਰਮਲ ਜਿਹਾ ਪੁੱਛ ਸਕਦਾ ਕੀ ਆ ਬਜ਼ਾਹਰ ਕੀ ਤੇ ਆ ਤੁਸੀਂ ਮੈਨੂੰ ਕਿਹਾ ਤੁਸੀਂ ਦੋ ਕੋਈ ਪਤਾ ਨਹੀਂ ਥੋੜੀ ਦੇਰ ਲਈ ਆਏ ਹੋ ਤੂੰ ਉਸਤਾਦ ਮੇਰੀ ਤਲੀਮ ਦੇ ਹਿਸਾਬ ਨਾਲ ਪੁੱਛ ਮੈਂ 8 ਪੜਿਆ ਮੈਨੂੰ ਤਾਂ ਪੁੱਛ ਅੱਛਾ ਯਾਰ ਚੁੱਪ ਕਰ ਜਾ ਉਹ ਮੇਰੇ ਉਸਤਾਦ ਜੀ ਰਸ ਕੀ ਆ ਕੇਕ ਕੀ ਆ ਬਾਕਰਖਾਨੀਆਂ ਕੀ ਆ ਕੌਣ ਪੀਣਾ ਸਰ ਮੇਰੇ ਮੂੰਹ ਤੋਂ ਸੁਣ ਤੱਕ ਨਹੀਂ ਮੈਨੂੰ ਆਵਾਜ਼ ਬੰਦ ਕਰ। ਐਸੀ ਗੱਲ ਪੁੱਛ ਲੈ ਜਿਹੜੀ ਮੈਨੂੰ ਪਤਾ ਵਾ ਉਸਤਾਦ ਜੀ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਤੁਹਾਨੂੰ ਓਏ। ਜਦੋਂ ਨਹੀਂ ਸੀ ਪਤਾ ਹੈਗਾ ਫੜਦਾ ਕਿਉਂ ਮੈਂ ਫੜਦਾ ਕਿਉਂ ਤੇ ਮੈਂ ਫਿਰ ਕੀ ਕਰਾਂ? ਮੈਂ ਪੁੱਛਿਆ ਸਵਾਲ ਦਾ ਤਾਂ ਜਵਾਬ ਦੇਣ। ਯਾਰ ਚੁੱਪ ਕਰਕੇ ਬਹਿ ਜਾ। ਚੁੱਪ ਕਰਕੇ ਬਹਿ ਜਾ ਤੇ ਰਾਜੀ ਹੋ ਜਾ ਥੋੜਾ ਕੂਲ ਡਾਊਨ ਫਰੀਦ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਮੇਰੀ ਤਲੀਮ ਦੇ ਹਿਸਾਬ ਨਾਲ ਮੇਰੇ ਕੋਲ ਪੁੱਛੋ ਅੱਲਾ ਮਾਫੀ ਦੇਵੇ ਸ਼ੇਕਸਪੀਅਰ ਆ ਗਿਆ ਤੇਰੇ ਸ਼ੋਅ 'ਚ ਸਵਾਲ ਏਡਾ ਵੱਡਾ ਕੌਣ ਮੈਂ ਤੁਸੀਂ ਕਹਿੰਦੇ ਮੇਰੇ ਸਿਫਾਰਸ਼ਾ ਆ ਗਿਆ ਵਾ। ਉਹ ਬਾਬਾ ਵੀ ਘੱਟ ਪੜਿਆ ਆ ਤੂੰ ਸਵਾਲ ਏਦਾਂ ਦਾ ਪੁੱਛਿਆ ਉਹ ਬਾਬਾ ਜੀ ਚਲੇ ਗਏ ਬਾਪ 6ਵੀਂ ਝੋਟਿਆ ਬਾਬਾ ਆਇਆ ਮੇਰੇ 'ਚ ਉਸਤਾਦ ਜੀ ਇਨਸਾਨ ਦੀ ਕਾਮਯਾਬੀ ਦਾ ਕੀ ਰਾਜ਼ ਹੈ? ਪਹਿਲੀ ਸੀੜੀ ਕਿਸ ਤਰ੍ਹਾਂ ਚੜੇ ਇਨਸਾਨ? ਬਹੁਤ ਅੱਛਾ ਸਵਾਲ ਪੁੱਛਿਆ ਭਾਈ ਆ ਪੁੱਛਣਾ ਸੀ ਸਮਝ ਆਈ ਆ ਉਹਦੀ ਗੱਲ ਮੈਨੂੰ ਸਮਝ ਤੇ ਆ ਰਹੀ ਨਾ ਕਿ ਇਨਸਾਨ ਪਹਿਲੀ ਸੀੜੀ ਕਿੱਦਾਂ ਚੜੇ ਸਮਝ ਤੇ ਆ ਗਈ ਨਾ ਅੱਛਾ ਮਤਲਬ- ਮਤਲਬ ਮੁਦੱਲਲ ਜਵਾਬ ਹਾਂ ਮਤਲਬ ਦੇਖੋ ਮੈਨੂੰ ਸਮਝ ਆਈ ਨਾ ਮੈਨੂੰ ਪਤਾ ਇਨਸਾਨ ਪਹਿਲੀ ਸੀੜੀ ਪਹਿਲੇ ਦੱਸ ਤੇਰੀ ਏਜ ਕੀ ਹੈ ਮੈਂ ਏਜ ਦੇ ਹਿਸਾਬ ਨਾਲ ਦੱਸਦਾ ਵਾਹ ਵਾਹ 93 ਸਾਲ ਨਹੀਂ ਕਿੰਨੀ ਏਜ ਹੈ ਤੇਰੀ 40 45 ਸਾਲ ਦੀ ਹਾਂਜੀ 32 ਮਿਲ ਗਈ ਅੱਛਾ 32 32 ਸਾਲ 32 ਸਾਲ ਦੀ ਉਮਰ 'ਚ ਤੁਹਾਡੇ ਘਰ ਪੌੜੀਆਂ ਹੈਗੀਆਂ ਸੀੜੀਆਂ ਹੈ ਤੁਹਾਡੇ ਘਰ ਨਹੀਂ ਉਸਤਾਦ ਜੀ ਇੰਨੀ ਜਗ੍ਹਾ ਹੀ ਉਹ ਛੱਤ ਵੀ ਨਹੀਂ ਗੀ ਤੁਹਾਡੇ ਜਾਂਦੇ ਨਹੀਂ ਉਸਤਾਦ ਜੀ ਛੱਤ ਤੇ ਕਦੀ ਗਏ ਤੁਸੀਂ ਤੇ ਸੀੜੀਆਂ ਨਹੀਂ ਨਹੀਂ ਟਾਰਜ਼ਨ ਨੂੰ ਤੁਸੀਂ ਤੇ ਛੱਤ ਤੇ ਮਤਲਬ ਤੂੰ ਸਪ੍ਰਿੰਗ ਤੇ ਨੂੰ ਕਰਕੇ ਜਾਣਾ ਉਹ ਕਿੱਦਾਂ ਹਮਸਾਇਆ ਲੋਕੀ ਨਹੀਂ ਪੌੜੀ ਲਾ ਕੇ ਪੌੜੀ ਲਾ ਕੇ ਚੱਲਣਾ ਤੇ ਪੌੜੀ ਪਹਿਲੀ ਪੌੜੀ ਜਿਹੜੀ ਯਾਨੀ ਪਹਿਲਾ ਪੌੜਾ ਉੱਤੇ ਪੈਰ ਰੱਖਦਾ ਫਿਰ ਦੂਜਾ ਰੱਖਦਾ ਤੇ ਫਿਰ ਮੈਨੂੰ ਕੀ ਪੁੱਛਦੇ ਵਾਹ। ਪਹਿਲੀ ਪੌੜੀ ਦੇ ਜਿਹੜੀ ਫਿਰ ਦੂਜੀ ਤੇ ਫਿਰ ਤੀਜੀ ਕਮਾਲ ਹੈ ਮੂੰਹ ਬੰਦ ਕਰਤਾ ਗੱਲ ਨਹੀਂ ਅਬ ਆਇਆ ਬੂ ਯਾਰ ਤਰੱਕੀ ਦੀ ਮੈਂ ਗੱਲ ਕਰਨ ਡਿਆ ਮੈਂ ਤੁਹਾਨੂੰ ਦੱਸਦਾ ਤਰੱਕੀ ਦੀਆਂ ਸੀੜੀਆਂ ਤੇ ਕਿੱਦਾਂ ਜਾਣਾ ਤੂੰ ਇੱਥੇ ਕਿਸੇ ਲੱਕੜ ਦੀਆਂ ਪੌੜੀਆਂ ਨਹੀਂ ਵੇਚਦੇ ਹਾਂ। ਇਹਨਾਂ ਕਿਸੇ ਕੋਲ ਨਹੀਂ ਜਾਣਾ ਇੱਕ ਬੰਦਾ ਲੱਕੜ ਦੀ ਪੌੜੀ ਬਣਾ ਕੇ ਵੇਚਦਾ ਵਾ ਉਹ ਹਰਨ ਮਨਾਰ ਸ਼ੇਖੂਪੁਰੇ ਸ਼ੇਖਪੁਰੇ ਹਾਂਜੀ, ਹਾਂਜੀ। ਹਰਨ ਮਨਾਰ ਦੇ ਥੱਲੇ ਪੈਂਦਾ ਹਾਂ। ਉਹਦੇ ਕੋਲ 2-3 ਹੈ ਤਰੱਕੀ ਦੀਆਂ ਪੌੜੀਆਂ ਉਹਦੇ ਵੱਡਿਆਂ ਦੀਆਂ ਪਈਆਂ ਨੇ ਉੱਥੋਂ ਇੱਕ ਲੈ ਉਹ ਦਿੰਦਾ ਨਹੀਂ ਕਿਸੇ ਨੂੰ ਵੇਚਦਾ ਉਹਨੇ ਕਿਹਾ ਭਾਜੀ ਮੈਂ ਸੁਣਿਆ ਤੁਹਾਡੇ ਕੋਲ ਤਰੱਕੀ ਦੀਆਂ ਸੀੜੀਆਂ ਹੈ ਉਸਤਾਦ ਜੀ ਸਿਰਫ ਇੱਕ ਸਵਾਲ ਦਾ ਜਵਾਬ ਦੇ ਦਿਓ, ਮੇਰੀ ਜ਼ਿੰਦਗੀ ਜਿਹੜੀ ਨਾ ਸਫਲ ਹੋ ਜਾਣੀ। ਫਰੀਦ ਤੈਨੂੰ ਮੈਂ ਸਿਰਫ ਇੱਕ 4 ਲਫ਼ਜ਼ਾਂ 'ਚ ਜਵਾਬ ਦੇਣਾ 3 ਲਫ਼ਜ਼ਾਂ 'ਚ ਤੇ ਜੇ ਮੈਂ ਹੁਣ ਕਿਹੜਾ ਬੱਚੇ ਬੈਠੇ ਆ ਭਾਜੀ ਤੁਸੀਂ ਦੱਸ ਦਿਓ ਉਸਤਾਦ ਸਾਨੂੰ ਜੀ ਆ? ਉਸਤਾਦ ਜੀ ਤੁਹਾਡਾ ਬਰਦਾਸ਼ਤ ਕਰ ਲਏਗਾ? ਹਾਂ ਉਸਤਾਦ। ਜਵਾਬ। ਹਾਂਜੀ ਡਨ ਹਾਂਜੀ ਪਾਣੀ ਪਹਿਲੇ ਪਾਣੀ ਲੈ ਕੇ ਆ ਪਾਣੀ ਲਿਆਓ। ਪਾਣੀ ਇਹ ਹਾਂਜੀ ਇਹ ਮੈਂ ਅਸੀਂ ਵੀ ਇਦਾਂ ਹੀ ਸਿੱਖਿਆ ਬੰਦਾ ਕੋਈ ਨਾ ਕੋਈ ਕੰਮ ਜਾ ਪਾਣੀ ਲੈ ਕੇ ਜਵਾਬ ਲੈਣੀ ਪਾਣੀ ਲੈ ਕੇ ਆ ਨਾਲੇ ਚਾਹ ਦਾ ਵੀ ਕਹਿ ਕੇ ਆ ਜਾ ਠੀਕ। ਜਲਦੀ ਆ ਜਾ ਭਾਜੀ ਇਹ ਸਿਸਟਮ ਨਹੀਂ ਮੈਂ ਦੱਸ ਦੇਣਾ ਨਾਜ਼ਰੀਨਾਂ ਤੁਹਾਨੂੰ ਵੀ ਪਤਾ ਲੱਗ ਜਾਏਗਾ ਤੁਸੀਂ ਵੀ ਪਤਾ ਕੀ ਗੱਲ ਆ ਕਿਤੇ ਕਿਤੇ ਮੈਂ ਬੜੀਆਂ ਚੀਜ਼ਾਂ ਮੈਨੂੰ ਬੜੇ ਸਿਆਣਿਆਂ ਬੰਦਿਆਂ ਕੋਲ ਮੈਂ ਬੈਠਾ ਮੈਨੂੰ ਕਿਤੋਂ ਬੜੀਆਂ ਚੀਜ਼ਾਂ ਲੱਭੀਆਂ ਤੇ ਐਵੇਂ ਤੇ ਨਹੀਂ ਨਾ ਦੇ ਦੇਣੀਆਂ ਕਿਸੇ ਨੂੰ ਫਿਰ ਮੈਨੂੰ ਪਤਾ ਲੱਗੇ ਪਾਣੀ ਲੈ ਕੇ ਆਏਗਾ ਲੈ ਆ ਪਾਣੀ ਲੈ ਯਾਰ ਲੈ ਆ ਅੱਜ ਕਰੋੜਾਂ ਰੁਪਏ ਦੀ ਗੱਲ ਪੁੱਛ ਲਈ ਤੂੰ ਮੇਰੇ ਕੋਲ ਪਾਣੀ ਦਾ ਗਲਾਸ ਨਹੀਂ ਆ ਰਿਹਾ ਤੇਰੇ ਕੋਲ ਉਰੇ ਲਿਆ ਇਹ ਮੁੰਡੇ ਨੇ ਜਵਾਬ ਲੈ ਲੈਣਾ ਇਹਨੇ ਜਵਾਬ ਲੈ ਲਿਆ ਮੈਨੂੰ ਲੱਗਦਾ ਇਹਨੇ ਕੰਮ ਤੋਂ ਜਵਾਬ ਲੈ ਲੈਣਾ ਪੀਆ
ਪੀਜ਼ਾ ਉਦਾਂ ਨਹੀਂ ਤੂੰ ਬਰਦਾਸ਼ਤ ਕਰ ਸਕਦਾ ਪੀਜ਼ਾ ਜੋ ਮੈਂ ਕਹਿਣਾ ਤੈਨੂੰ ਜਵਾਬ ਬੜਾ ਗਰਮ ਪੀਜ਼ਾ ਹਾਂ ਪੀ ਲਿਆ ਝੂਠਾ ਪਾਣੀ ਹਾਂਜੀ ਉਸਤਾਦ। ਲੈ ਹੁਣ ਪੁੱਛ ਲਾ ਉਸਤਾਦ ਜੀ ਸਮਝ ਨਹੀਂ ਆਉਂਦੀ ਇਹ ਜ਼ਿੰਦਗੀ ਜਿਹੜੀ ਕੀ ਹੈ ਹਾਂ उस्ताद जी जाहिर की है और बातन की है उस्ताद जी ये मख्फी की है ते राज की है उस्ताद जी ये अकल की है शऊर की है ये अर्श कुर्सी की है ये मतलब समझ नहीं मैं आती। समझ गया अबद किया हाँ जी उस्ताद। अमल किया जमीन किया अंदरून किया बैरून किया हाँ जी उस्ताद। ठीक है जी ਅੱਗੇ ਮੈਂ ਤੈਨੂੰ ਕੀ ਕਿਹਾ ਸੀ तुसी क्या मन्ना नहीं पता ਖੁਦਾ ਦੀ ਕਸਮ ਹੈ ਮੈਨੂੰ ਸੱਚੀ ਮੁੱਚੀ ਨਹੀਂ ਪਤਾ ਤੂੰ ਸੰਡਿਆਂ ਚੋਂ ਉਸਤਾਦ ਜੀ ਫਿਰ ਇੰਨਾ ਕੁਝ ਮੰਗਾਣ ਡੇ ਉਹਦੇ ਕੋਲ ਆ ਪਾਣੀ ਤੇ ਵੈਸੇ ਮੈਨੂੰ ਪਿਆਸ ਲੱਗੀ ਸੀ ਮੈਂ ਤੈਨੂੰ ਜਦੋਂ ਪਹਿਲੇ ਕਹਤਾ ਮਫਰੀਦ ਉਸਤਾਦ ਜੀ, ਮੇਰੀ ਗੱਲ ਸੁਣ ਲਓ, ਮੈਂ ਮਾਰ ਕੇ ਨਾ ओए पढ़ पीछे उस्ताद जी ये केड़ी गल तुसी करन दे ਇੱਕ ਚੀਜ਼ एक मिनट पढ़ तुम ਉਹ ਮੇਰੀ ਲਾਸ਼ ਤੋਂ ਲੰਘ ਕੇ लास्ट तो लांग के थे तुसी मनो अगे कहन दे सी मैं दसना मैं पानी पिया ਉਹ ਦੱਸ ਉਹ ਦੇ ਚੁੱਪ ਤੇ ਕਰ ਜਾ ਯਾਰ ਮੈਂ ਇੱਕ ਮਿੰਟ ਉਸਤਾਦ ਜੀ ਇੱਕ ਮਿੰਟ ਠਹਿਰ ਜਾਓ ਉਹ ਇੱਕ ਮਿੰਟ ਸਬਰ ਕਰ ਹੌਸਲਾ ਤੇ ਕਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਾਹਦੇ ਤੋਂ ਵਿੱਚ ਬੋਲਣ ਦੇ ਫਿਰ ਉਹ ਪਤਾ ਵਾ ਮੈਨੂੰ ਪਤਾ ਵਾ ਓਏ ਉੱਡ ਉੱਡ ਕੇ ਕੰਮ ਓਏ ਮੈਂ ਸਿਰਫ ਇਹਨੂੰ ਚੈੱਕ ਕਰ ਰਿਹਾ ਸਾਂ ਆ ਜ਼ਾਹਰ ਬਾਤਨ ਅਮਲ ਬਾਕਰ ਖਾਨੀ ਮੈਨੂੰ ਪਤਾ ਵਾ ਪੁੱਛ ਜਿਹੜਾ ਮਰਜੀ ਮੈਂ ਦੱਸਾਂ ਕੀ ਹੈ ਸਾਰਾ ਹਾਂਜੀ ਕਿ ਇਹ ਉਰਦੂ ਦੇ ਲਫ਼ਜ਼ ਆ ਸਾਰੇ ਵਾਹ 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 ਤਾਂ ਇਹ ਫਿਰ ਵੇਖ ਚਾਹਲਾ ਲੈ ਪਤਾ ਉਸਤਾਦ ਜੀ ਫਿਰ ਤੁਸੀਂ ਡਰਾਮੇਬਾਜ਼ੀ ਕਰਨ ਦੇ ਹੋ ਨਾ ਇਹ ਉਰਦੂ ਦੇ ਲਫ਼ਜ਼ ਨਾਲ ਮੈਨੂੰ ਦੁਨੀਆ ਦਾ ਕੋਈ ਬੰਦਾ ਕਹਿ ਦੇਵੇ ਮੈਂ ਜਵਾਬ ਗਲਤ ਦਿੱਤਾ ਤੈਨੂੰ ਨਹੀਂ ਉਰਦੂ ਦਾ ਲਫ਼ਜ਼ ਜਿੱਥੇ ਕਹੇਗਾ ਤੇਰੇ ਜੁੱਤੀਆਂ ਮਾਰਾਂਗਾ ਓ ਯਾਰ ਇੱਕ ਮਿੰਟ ਚੁੱਪ ਕਰ ਜਾ ਫਰੀਦ ਉਸਤਾਦ ਜੀ ਤੁਸੀਂ ਸਾਡੇ ਬਾਪ ਦੀ ਜਗ੍ਹਾ ਉਹ ਬਜ਼ੁਰਗ ਹੋ ਸਾਡੇ ਉਹਨੂੰ ਗਾਈਡ ਕਰਨਾ ਚਾਹੀਦਾ ਉਸਤਾਦ ਜੀ ਇੱਕ ਮਿੰਟ ਠਹਿਰ ਜਾਓ ਜ਼ਾਹਰ ਕੀ ਹੈ ਲਫ਼ਜ਼ ਆ ਜ਼ਾਹਰ ਇਹਦਾ ਕੀ ਯਾਨੀ ਕਿ ਇਹਦਾ ਮਕਸਦ ਕੀ ਹੈ ਮਕਸਦ ਇਹਦਾ ਜ਼ਾਹਰ ਜਿਹੜੀ ਚੀਜ਼ ਸਾਹਮਣੇ ਆ ਜ਼ਾਹਰ ਆ ਫਰੀਦ ਜ਼ਾਹਰ ਅੱਛਾ ਤੇ ਬਾਤਨ ਬਾਤਨ ਮਤਲਬ ਆ ਹੁਣ ਸਾਹਮਣੇ ਜੁੱਤੀ ਦਾ ਪੈਰ ਪਿਆ ਨਾ ਇੱਕ ਪੈਰ ਆ ਦੂਜਾ ਤਾਂ ਨਜ਼ਰ ਨਹੀਂ ਆ ਰਿਹਾ ਨਹੀਂ ਉਹ ਬਾਤਨ ਪੈਰ ਆ ਉਹ ਫਰੀਦ ਇਹਦਾ ਮਤਲਬ ਕੀ ਹੈ ਬਾਤਨ ਦਾ ਬਾਤਨ ਪੈਰ ਆ ਉਹ ਛੁਪਿਆ ਹੋਇਆ ਆ ਜ਼ਾਹਰ ਪੈਰ ਆ ਬਾਤਨ ਪੈਰ ਆ ਅਸੀਂ ਚਾਰ ਜਣੇ ਇੱਥੇ ਬੈਠੇ ਨਜ਼ਰ ਆ ਰਹੇ ਆ ਦੋ ਡੀਟਰ ਅੰਦਰ ਬੈਠੇ ਨਜ਼ਰ ਨਹੀਂ ਆ ਰਹੇ ਉਹ ਬਾਤਨ ਡੀਟਰ ਆ ਉਸਤਾਦ ਜੀ ਐਵੇਂ ਮੈਂ ਕਿੰਨਾ ਓਏ ਤੂੰ ਜਿੱਥੇ ਮਰਜ਼ੀ ਮੇਰੇ ਨਾਲ ਚੱਲ ਜਾ ਤੈਨੂੰ ਮੈਂ ਯਾਰ ਮੇਰੀ ਗੱਲ ਸੁਣ ਫਰੀਦ ਤੂੰ ਉਦਾਂ ਮੈਨੂੰ ਕਹਿ ਕੇ ਸਾਜੀ ਮੈਂ ਪੁੱਛਣਾ ਮੈਂ ਤੈਨੂੰ ਸਿਰੇ ਕਿਸੇ ਬੰਦੇ ਨਾਸਰ ਮੁਗਲ ਸਾਹਿਬ ਕੋ ਚਲੇ ਜਾਂਦੇ ਆ ਉਹ ਜੇ ਕਹਿ ਦੇਣਗੇ ਸਾਰੇ ਉਰਦੂ ਦੇ ਲਫ਼ਜ਼ ਨਹੀਂ ਜੋ ਕਹਿੰਦੇ ਨਾ ਓਏ ਇਹਨਾਂ ਦਾ ਮਤਲਬ ਹੁੰਦਾ ਵਾ ਉਸਤਾਦ ਜੀ ਐਵੇਂ ਡਰਾਮੇ ਕਰਨ ਦੇ ਤੁਸੀਂ ਬਾਤਨ ਦਾ ਮਤਲਬ ਕੀ ਹੈ ਬਾਤਨ ਯਾਰ ਮੇਰੀ ਗੱਲ ਸੁਣ ਹਾਂ ਨਾ ਦਰਵਾਜ਼ਾ ਸਾਹਮਣੇ ਨਾ ਆਹੋ ਇਹਦੀ ਬੈਕ ਸਾਈਡ ਤੇ ਜੁੱਤੀਆਂ ਟੁੱਟੀਆਂ ਪਈਆਂ ਨੇ ਉਹ ਬਾਤਨ ਜੁੱਤੀਆਂ ਨੇ ਟੁੱਟੀਆਂ ਤੇ ਜਿਹੜੀਆਂ ਅੱਗੇ ਪਈਆਂ ਨੇ ਇਹ ਜ਼ਾਹਰ ਜੁੱਤੀਆਂ ਨੇ ਆ ਵੇਖਿਆ ਇਹਦਾ ਦੇਖਿਆ ਮਤਲਬ- ਫਿਰ ਓ ਯਾਰ ਇੱਕ ਮਿੰਟ, ਓਏ ਇੱਕ ਮਿੰਟ ਤੂੰ ਤਾਂ ਬੜਾ ਇੱਕ ਮਿੰਟ ਓਏ ਮਿਸਾਲ ਤੇ ਯਾਰ ਫਰੀਦ ਉਸਤਾਦ ਜੀ ਬਾਤਨ ਦਾ ਮਤਲਬ ਕੀ ਹੈ ਬਾਤਨ ਕਿਤੇ ਓਏ ਜਾਹਲਾ ਤੇ ਆਪ ਕਲਾਕ ਆ ਨਾ ਇਹਦਾ ਮੂੰਹ ਆਉਣੂ ਆ ਮੇਰੇ ਲਈ ਇਹਦੀ ਬੈਕ ਜ਼ਾਹਰ ਆ ਸੂਈਆਂ ਬਾਤਨ ਆ ਇੱਕ ਮਿੰਟ ਤੇ ਹੁਣ ਇਹਦੀਆਂ ਸੂਈਆਂ ਜ਼ਾਹਰ ਆ ਇਹਦੀ ਬੈਕ ਬਾਤਨ ਆ ਉਸਤਾਦ ਜੀ ਬਾਤਨ ਦਾ ਮਤਲਬ ਕੀ ਓਏ ਹੈ मतलब बात तू तराना सुनिया वा ये बातन हमारा है इस हम है बातन ਉਸਤਾਦ ਜੀ ਤੁਸੀਂ ਮੇਰੇ ਕੋਲੋਂ ਨਾ ਓਏ ਵਤਨ ਕਹਿੰਦੇ ਆ ਯਾਰ मतलब लिखी है बातन की तलाश ਵਾਹ और यार देख मेरी गल सुन आ रैंच है ना रैंच टंगिया सामने आज ਜਿਹੜਾ ਤੂੰ ਨਜ਼ਰ ਆ ਰਿਹਾ ਨਾ ਜ਼ਾਹਰ ਆ ਜਿਹੜਾ ਰੈਂਚ ਦਾ ਪਰਲਾ ਨਹੀਂ ਗਰਾਰੀ ਉਹ ਜਿੱਥੋਂ ਰੈਂਚ ਖੁੱਲਦਾ ਉਹ ਨਜ਼ਰ ਨਹੀਂ ਆ ਰਹੀ ਉਹ ਬਾਤਨ ਗਰਾਰੀ ਹੈ ਤੇ ਅੰਦਰੂਨ ਕੀ ਹੈ ਤੇ ਬਰੂਨ ਕੀ ਹੈ ਅੰਦਰੂਨ ਲਾਹੌਰ ਅੰਦਰੂਨ ਸ਼ਹਿਰ ਲਾਹੌਰ ਅੰਦਰੂਨ ਬਰੂਨ ਲਾਹੌਰ ਯਾਰ ਤੂੰ ਤੇ ਪਰਾਂ ਯਾਰ knowledge ਦੀ ਓਏ ਅੰਦਰੂਨ ਮੇਰੀ ਗੱਲ ਸੁਣ ਆ ਕਮਰਾ ਨਾ ਇਹਦੇ ਅੰਦਰ ਜਿਹੜੀ ਨਾ ਉਹ ਅੰਦਰੂਨ ਆ ਵਾਹ 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 ਇਹਦੇ ਬਾਹਰ ਤੇਰੇ ਅੰਦਰ ਜਿਹੜਾ ਨਾ ਤੇਰੇ ਅੰਦਰ ਗੁਰਦੇ ਹੈਗੇ ਤੇ ਨਜ਼ਰ ਆ ਰਹੇ ਨਹੀਂ ਉਹ ਬਾਤਨ ਵੀ ਆ ਅੰਦਰੂਨ ਵੀ ਆ ਹਾਂ ਅੰਦਰੂਨ ਗੁਰਦੇ ਬਾਤਨ ਗੁਰਦੇ ਕਿੱਥੋਂ ਇੰਨਾ ਨੌਲੇਜ ਆ ਗਿਆ ਇੱਕ ਮਿੰਟ ਦੱਸੋ ਮੈਂ ਗਲਤ ਗੱਲ ਕਰ ਰਿਹਾ ਫਰੀ ਮੇਰੀਆਂ ਜੁੱਤੀਆਂ ਤੇਰਾ ਸਿਰ ਹੋਏਗਾ ਮੈਂ ਗੱਲ ਉਸਤਾਦ ਜੀ ਇੱਕ ਮਿੰਟ ਠਹਿਰ ਜਾਓ ਜਿਹੜੇ ਅੰਦਰ ਹੈਗੇ ਨੇ ਛੁਪੇ ਹੋਏ ਨੇ ਉਹ ਬਾਤਨ ਨੇ ਨਾਲੇ ਅੰਦਰੂਨ ਕਹਿਣ ਡੇ ਅੰਦਰੂਨ ਦੇ ਵਿੱਚ ਬਾਤਨ ਛੁਪੇ ਨੇ ਹਾਂਜੀ ਅੱਛਾ ਤੇ ਹਿਜਰ ਤੇ ਫਰਾਕ ਕੀ ਹੈ ਲਓ, ਫਰਾਕ ਦਾ ਨਹੀਂ ਇਹਨੂੰ ਪਤਾ ਜੀ ਫਰਾਕ ਤੇ ਛੋਟੇ ਬੱਚੇ ਨਹੀਂ ਪਾਈਦਾ ਬੱਚੀਆਂ ਨੂੰ ਫਰਾਕ ਤੇ ਹਿਜਰ ਕਹਿੰਦੇ ਨੇ ਹਿਜਰ ਸਵੇਰ ਪਾਣੀ ਰਾਤ ਨੂੰ ਪਾਣੀ 'ਚ ਭੇਂ ਕੇ ਰੱਖ ਦਈਦਾ ਬਸ ਸਵੇਰ ਨੂੰ ਉੱਠ ਕੇ ਨਿਹਾਰ ਮੂੰਹ ਉਹਨੂੰ ਹਿਜਰ ਪੀ ਛਿੱਲ ਕੇ ਖਾਈਦਾ ਵਾ ਹਿਜਰ ਨੂੰ ਛਿੱਲ ਕੇ ਸਮੇਤ ਦੇਖਿਆ ਕਿੱਥੋਂ ਇੰਨਾ ਮੁਰੱਬਾ ਹੈ knowledge? ਹਾਏ ਹਾਏ ਹਾਂ ਕਿਆ ਨੌਲੇਜ ਹੈ ਭਾਈ ਨਾ ਮੈਂ ਤੁਹਾਨੂੰ ਦੱਸੋ ਹਾਂ ਜੀ, ਮੈਨੂੰ ਮੈਂ ਕਹਾਂ ਐਵੇਂ ਧੁੱਪੇ ਕਰ ਲੈ ਚਿੱਟੇ ਵਾਲ ਜਿਹੜੇ ਅੰਦਰ ਨੇ ਓਏ ਵੜ ਗਿਆ ਬਾਤਨ ਯਾਰ ਨੇ ਉਹਨਾਂ ਨੂੰ ਬਾਹਰ ਕੱਢੋ ਜਿਹੜੀ ਓਏ ਯਾਰ ਕੀ ਤੂੰ ਅਜ਼ਾਬ ਪਾਇਆ ਯਾਰ ਜਿਹੜੀ ਤੈਨੂੰ ਚੀਜ਼ ਨਹੀਂ ਨਜ਼ਰ ਆ ਰਹੀ ਹਾਂ ਉਹ ਬਾਤਨ ਆ ਤੇ ਅੰਦਰੂਨ ਕਿਹੜੇ ਨੇ ਫਿਰ ਅੰਦਰੂਨ ਦੇ ਅੰਦਰੂਨ
ਚ ਜਿਹੜੀ ਚੀਜ਼ ਤੈਨੂੰ ਨਹੀਂ ਨਜ਼ਰ ਆ ਰਹੀ ਉਹ ਅੰਦਰੂਨ ਬਾਤਨ ਆ ਤੇ ਜਿਹੜਾ ਐਡੀਟਰ ਅੰਦਰ ਹੈਗੇ ਨੇ ਉਹ ਬਾਤਨ ਆ ਤੇ ਅੰਦਰੂਨ ਨਹੀਂ ਉਹ ਤੁਸੀਂ ਅੰਦਰੂਨ ਨੇ ਆਫਿਸ ਬਾਤਨ ਆ ਹਾਂਜੀ ਤੇ ਉਹ ਤੇ ਅੰਦਰ ਨੇ ਤੇ ਅੰਦਰੂਨ ਨੇ ਤੇ ਬਾਤਨ ਵੀ ਕਹੀ ਜਾਂਦੇ ਤੇ ਅੰਦਰੂਨ ਬਾਤਨ ਨੇ ਬਾਤਨ ਅੰਦਰੂਨ ਉਸਤਾਦ ਜੀ ਐਡੀਟਰ ਹੁਣ ਦੋ ਬਾਹਰ ਬੈਠੇ ਨੇ ਇਲਤਫਾਤ ਕੀ ਹੈ ਤੇ ਉਹ ਬਾਤਨ ਐਡੀਟਰ ਨੇ ਉਹ ਜ਼ਾਹਰ ਐਡੀਟਰ ਨੇ ਤੇ ਬਰੂਨ ਕਿਹੜੇ ਨੇ ਜਿਹੜੇ ਅੰਦਰ ਐਡੀਟਰ ਬਾਤਨ ਨੇ ਉਹ ਅੰਦਰੂਨ ਨੇ ਉਸਤਾਦ ਜੀ ਤੇ ਅੰਦਰੂਨ ਹੀ ਨੇ ਜਿਹੜੇ ਅੰਦਰ ਨੇ ਤੇ ਬਾਤਨ ਕੀ ਹੈ ਬਾਤਨ ਜਿਹੜੇ ਬਾਹਰ ਅੰਦਰੂਨ ਉਹ ਨੇ ਬਾਤਨ ਉਹ ਹੀ ਨੇ ਇਹਨਾਂ ਨੂੰ ਸਮਝ ਨਹੀਂ ਆਣੀ ਦਿਮਾਗ ਖਰਾਬ ਉਸਤਾਦ ਜੀ ਆਖਰੀ ਵਾਰੀ ਮੈਨੂੰ ਸਹੀ ਦੱਸਣਾ ਇਹ ਇਲਤਫਾਤ ਕੀ ਹੈ ਤੇ ਮਜ਼ਾਫਾਤ ਕੀ ਹੈ ਇਲਤਫਾਤ ਕੀ ਹੈ ਤੇ ਮੁਦਾਫਾਤ ਕੀ ਹੈ ਹਾਂਜੀ ਇੱਕ ਮਿੰਟ ਰਸ ਤੈਨੂੰ ਮੈਂ ਅੱਗੇ ਵੀ ਦੱਸਿਆ ਹੈ। ਉਰਦੂ ਦੇ ਲਫ਼ਜ਼ ਆ ਇਲਤਮਾਸ ਇਬਤਦਾਏ ਜੇ ਐਡੀਟਰ ਵਾਸ਼ਰੂਮ 'ਚ ਚਲੇ ਜੇ ਤੇ ਫਿਰ ਉਹ ਕੀ ਹੈ ਉਹ ਅੰਦਰੂਨੀ ਐਡੀਟਰ ਬਾਤਨ ਵਾਸ਼ਰੂਮ ਹਾਂ ਇਹੀ ਆ ਉਸਤਾਦ ਜੀ ਫਿਰ ਸਰਫਰੋਸ਼ੀ ਕੀ ਆ ਸਰਫਰੋਸ਼ੀ ਬਾਤਨ ਦੀ ਕਿਸਮ ਆ ਹਾਂ ਤਜਮਲ ਸੁਣਿਆ ਬਲ ਤੇ ਨਹੀਂ ਸੁਣਿਆ ਤਜਸਸ ਤਜਸਸ ਸਰਗੋਸ਼ੀ ਬਾਤਨ ਵਾਸ਼ਰੂਮ ਤਯੰਮਮ ਕੀ ਹੈ ਤਯੰਮਮ ਯਾਰ ਇਹ ਸਾਹਮਣਾ ਕਮਰਾ ਨਾ ਇਹ ਚ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ ਬਾਤਨ ਆ ਇੱਕ ਇਸ ਤੋਂ ਵੀ ਅੱਗੇ ਕਮਰਾ ਵਾ ਉਹ ਇਸ ਤੋਂ ਵੀ ਦੂਰ ਆ ਉਹ ਤਯੰਮਮ ਬਾਤਨ ਉਸਤਾਦ ਜੀ ਐਡੀਟਰ ਅਗਰ ਇਥੋਂ ਫॉर ਐਗਜ਼ਾਮਪਲ ਉੱਪਰਲੇ ਕਮਰੇ 'ਚ ਚਲੇ ਜਾਂਦਾ ਹੈ ਹਾਂ ਤੇ ਫਿਰ ਉਹ ਬੁਲੰਦੀਏ ਬਾਤਨ ਹੋ ਜਾਏਗਾ ਯਾਰ ਬੁਲੰਦੀ ਆਹੋ ਸਰਕਸ਼ ਬੁਲੰਦੀਏ ਬਾਤਨ ਉਹ ਫਿਰ ਬੁਲੰਦੀਏ ਬਾਤਨ ਹੋ ਜਾਏਗਾ ਉੱਤੇ ਬੁਲੰਦੀ ਤੇ ਬਾਤਨ ਬਾਤਨ ਤੇ ਫਿਕਸ ਆ ਨਜ਼ਰ ਨਹੀਂ ਆ ਰਿਹਾ ਨਹੀਂ ਉਸਤਾਦ ਜੀ ਅਗਰ ਐਡੀਟਰ ਜਿਹੜਾ ਹਾਂ ਉਹ ਬਾਹਰ ਆ ਕੇ ਫੇਰ ਅੰਦਰ ਜਾ ਕੇ ਲੁਕ ਜੇ ਫਿਰ ਉਹ ਬਾਤਨ ਜ਼ਾਹਰ ਹੋ ਰਿਹਾ ਬਾਤਨ ਜ਼ਾਹਰ ਬਾਤ ਉਸਤਾਦ ਜੀ ਅਗਰ ਐਡੀਟਰ ਜਿਹੜਾ ਅੰਦਰ ਬੈਠਾ ਉਹਦੇ ਸਿਰਫ ਵਾਲ ਨਜ਼ਰ ਆ ਰਹੇ ਨੇ ਸਾਰਾ ਨਹੀਂ ਨਜ਼ਰ ਆ ਰਿਹਾ ਉਹ ਕੀ ਹੈ ਉਹ ਬਾਤਨ ਵਿੱਚੋਂ ਬਾਤਨ ਵਿੱਚ ਜ਼ਾਹਿਰ ਆ ਵਿੱਚੋਂ ਬਾਤਨ ਉਹ ਥੋੜਾ ਜ਼ਾਹਿਰ ਆ ਜ਼ਿਆਦਾ ਬਾਤਨ ਇਹ ਸਾਰੀ ਖੇਡ ਹੀ ਬਾਤਨ ਜ਼ਾਹਿਰ ਦੀ ਆ ਉਸਤਾਦ ਜੀ ਅਗਰ ਉਹ ਫॉर ਐਗਜ਼ਾਮਪਲ ਅੱਧਾ ਨਜ਼ਰ ਆ ਰਿਹਾ ਤੇ ਅੱਧਾ ਨਹੀਂ ਨਜ਼ਰ ਆ ਰਿਹਾ ਤੇ ਤੈਨੂੰ ਤੂੰ ਦੱਸ ਹੁਣ ਭਲਾ ਮੈਂ ਕੀ ਕਹਿਣਾ ਸੀ ਤੇ ਇਹਨੂੰ ਵੀ ਸਮਝ ਲੱਗ ਗਈ ਹੋਣੀ ਹੁਣ ਤੱਕ ਉਸਤਾਦ ਜੀ ਜ਼ਾਹਰ ਹਾਂ ਬਾਤਨ ਬਸ ਦਰ ਫਿੱਟੇ ਮੂੰਹ ਉਸਤਾਦ ਜੀ ਨਵਾਦਰਾ ਤੇ ਜਫਾਕਸ਼ ਕੀ ਹੈ ਓਏ ਅੱਲਾ ਮਾਫੀ ਫਰੀ ਸਾਹਿਬ ਚੈਨਲ ਬੈਨ ਨਾ ਕਰਾ ਦੇਣਾ ਉਸਤਾਦ ਜੀ ਉਹ ਮੈਂ ਤੈਨੂੰ ਪਤਾ ਨਹੀਂ ਦਾ ਮਤਲਬ ਕੀ ਆ ਇਹ ਜਦੋਂ ਬਾਤਨ ਨਹੀਂ ਹੁੰਦੇ ਹਾਂਜੀ ਅਲਵਿਦਾਏ ਬਾਤਨ ਆ ਕੁਛ ਲੋਕ ਬਾਤਨ ਨੇ ਨਜ਼ਰ ਨਹੀਂ ਆ ਰਹੇ ਔਰ ਉੱਥੇ ਮਕਾਫਾਤੇ ਅਮਲ ਹੋ ਰਿਹਾ ਹੈ ਉੱਥੇ ਇਹ ਹੁੰਦਾ ਵਾ ਜਫਾਕਸ਼ ਕਹਿੰਦੇ ਉੱਤੇ ਜੋ ਪਾਕਤ ਨਹੀਂ ਅੱਛਾ ਉਸਤਾਦ ਜੀ ਐਡੀਟਰ ਅੰਦਰ ਬੈਠਾ ਰੋਟੀ ਖਾਣ ਡਿਆ ਰੋਟੀ ਦੋ ਬੰਦਿਆਂ ਦੀ ਹੈ ਲੇਕਿਨ ਉਹ ਇਕੱਲਾ ਹੈ ਇਹ ਕੀ ਹੈ ਉਹ ਮੈਨੂੰ ਸਮਝ ਲੱਗ ਗਈ ਤੂੰ ਕਹਿ ਰਿਹਾ ਕਿ ਰੋਟੀ ਦੋ ਬੰਦੇ ਦੀ ਪਈ ਦੋ ਬੰਦੇ ਬੰਦਾ ਦੀ। ਇੱਕ ਆ ਤੇ ਇੱਕ ਬਾਹਰ ਆ ਇੱਕ ਬਾਹਰ ਹੈ ਇੱਕ ਤੇ ਬੰਦੇ ਦੀ ਰੋਟੀ ਤੇ ਬੰਦਾ ਆਪ ਅੰਦਰ ਬਾਤਨ ਆ ਇੱਕ ਦੀ ਰੋਟੀ ਬਾਤਨ ਆ ਬੰਦਾ ਜ਼ਾਹਰ ਆ ਉਹ ਅੰਦਰ ਜਾਏਗਾ ਤੇ ਫਿਰ ਪੇਰ ਬਾਤਨਾਂ ਦਾ ਪੇਰ ਬਣ ਜਾਏਗਾ ਬਾਤਨ ਰੋਟੀ ਉਸਤਾਦ ਜੀ ਇੱਕ ਮੋਟਰਸਾਈਕਲ ਮਿੰਟ ਤੋਂ ਮੋਟਰਸਾਈਕਲ ਤੇ ਜਾ ਰਿਹਾ ਹੈ ਹਾਂ ਪਿੱਛੋਂ ਨਜ਼ਰ ਆਣ ਡਿਆ ਹਾਂ ਅੱਗੋਂ ਇੰਜ ਮੂੰਹ ਕਰ ਰਿਹਾ ਤੇ ਮੂੰਹ ਵੀ ਨਜ਼ਰ ਆਣ ਡਿਆ ਯਾਰ ਤੈਨੂੰ ਮੋਟਰਸਾਈਕਲ ਵਾਲੇ ਦਾ ਜੋ ਨਜ਼ਰ ਆ ਰਿਹਾ ਨਾ ਉਹ ਜ਼ਾਹਰ ਆ ਹੋ ਜ਼ਾਹਰ ਜੋ ਤੈਨੂੰ ਮੋਟਰਸਾਈਕਲ ਵਾਲੇ ਦਾ ਨਜ਼ਰ ਨਹੀਂ ਆ ਰਿਹਾ ਉਹ ਬਾਤਨ ਆ ਅਗਰ ਤੂੰ ਉਹ ਦੇਖਣਾ ਚਾਹੁੰਦਾ ਉਹਨੂੰ ਕਹੇ ਭਾਜੀ ਮੇਰੇ ਅੱਗੇ ਜ਼ਾਹਰ ਕਰ ਦਿਓ ਮੈਂ ਆ ਬਾਤਨ ਮੇਰੇ ਕੋ ਬਰਦਾਸ਼ਤ ਨਹੀਂ ਹੋ ਮੇਰੇ ਅੱਗੇ ਜ਼ਾਹਰ ਕਰ ਹੋ ਸਕਦਾ ਜ਼ਾਹਰ ਕਰ ਦੇਵੇ ਤੈਨੂੰ ਉਸਤਾਦ ਜੀ ਤਲਿਸਮਾ ਤੇ ਇਹਨੇ ਵੇਖ ਨੂੰ ਘਰ ਜਾ ਕੇ ਨਾ ਮਤਲਬ ਇਹਨੂੰ ਇਹ ਗੱਲ ਸਮਝਾ ਦੋ ਨਾ ਹੁਣ ਬੰਦਾ ਤੁਰਿਆ ਜਾਂਦਾ ਕਹਿੰਦਾ ਨਾ ਇਹਨੇ ਹੁਣ ਘਰ ਜਿਹੜੀ ਗਲੀ 'ਚ ਕੋਈ ਛੋਟੀ ਬੱਚੀ ਆਈ ਹੋਈ ਨੇ ਦੁਪੱਟਾ ਲੱਤਾ ਇਹਨੇ ਵੀ ਕਰ ਬੇਟਾ ਸਿਰ ਬਾਤਨ ਕਰੋ ਉਹ ਯਾਰ ਦਿਮਾਗ ਮੇਰਾ ਤੁਸੀਂ ਖਰਾਬ ਕੀਤਾ ਜੀ ਮੈਨੂੰ ਦੱਸ ਦਿਓ ਕਿ ਦੋਵੇਂ ਬੰਦੇ ਟੈਲੀਫੋਨ ਤੇ ਗੱਲ ਕਰਨ ਡਏ ਨੇ ਉਹ ਕੀ ਨੇ ਜ਼ਾਹਰ ਨੇ ਬਾਤਨ ਨੇ ਕੀ ਨੇ ਟੈਲੀਫੋਨ ਤੇ ਨਜ਼ਰ ਆ ਰਿਹਾ ਦੋਵੇਂ ਨਜ਼ਰ ਆ ਰਹੇ ਆ ਆਹੋ ਵੀਡੀਓ ਕਾਲ ਤੇ ਨੇ ਇੱਕ ਵੀਡੀਓ ਕਾਲ ਤੇ ਆ ਦੋਵੇਂ ਵੀਡੀਓ ਕਾਲ ਤੇ ਨੇ ਦੋਵੇਂ ਵੀਡੀਓ ਕਾਲ ਤੇ ਨੇ ਆਹੋ ਉਹ ਦੋਵੇਂ ਸੋਸ਼ਲ ਮੀਡੀਆ ਬਾਤਨ ਨੇ ਇਹ ਇਲੈਕਟ੍ਰੋਨਿਕ ਬਾਤਨ ਜਿੱਦਾਂ ਇੱਕ ਹੁੰਦਾ ਨਾ ਅਗਰ ਉਹ ਅਖਬਾਰ ਤੇ ਹੁੰਦੇ ਨਾ ਹਾਂ। ਤੇ ਫਿਰ ਹੋਣੇ ਸੀ
ਕਿਹੜੇ ਬਾਤਨ ਅਖਬਾਰਾਂ ਵਾਲੇ ਪ੍ਰਿੰਟ ਬਾਤਨ ਪ੍ਰਿੰਟ ਬਾਤਨ ਉਹ ਮੋਬਾਈਲ ਤੇ ਨੇ ਤੇ ਇਲੈਕਟ੍ਰੋਨਿਕ ਬਾਤਨ ਨਹੀਂ ਪ੍ਰਿੰਟ ਮੀਡੀਆ ਅਖਬਾਰ ਤੇ ਹੁੰਦਾ ਸੀਗਾ। ਹਾਂ ਪ੍ਰਿੰਟ ਅਕਸਰ ਅਖਬਾਰ ਦੇ ਵਿੱਚ ਹੀ ਅਖਬਾਰ ਤੇ ਪ੍ਰਿੰਟ ਹੁੰਦਾ ਵਾ ਸਾਰਾ। ਅੱਛਾ ਉਸਤਾਦ ਜੀ ਅਕਸਰ ਮਾਵਾਂ ਉਹ ਬੁਰਾ ਸ਼ਾਗਿਰਦ ਜੀ। ਉਸਤਾਦ ਜੀ, ਇੱਕ ਮਿੰਟ ਠਹਿਰ ਤੇ ਜਾਓ ਨਾ। ਪੁਸ਼ੀਦਾ ਕੀ ਹੈ ਯਾਰ, ਇੱਕ ਉਸਤਾਦ ਮਿੰਟ ਜੀ? ਮੈਂ ਇੱਕ ਮਿੰਟ ਪੁੱਛ ਠਹਿਰ ਤੇ ਯਾਰ, ਸਾਰਾ ਕੁਝ ਉਹ ਮੈਨੂੰ ਪੁੱਛ ਲੈ। ਪਹਿਲਾਂ ਪੁੱਛ ਲਿਆ ਤੂੰ 2 ਘੰਟੇ ਹੋ ਗਏ ਆ। ਇੱਕ ਮਿੰਟ ਨਹੀਂ ਉਸਤਾਦ ਜੀ ਮੈਂ ਪੁੱਛਣਾ ਉਸਤਾਦ ਜੀ ਪੁਸ਼ੀਦਾ ਕੀ ਹੈ? ਯਾਰ ਤੂੰ ਮੇਰਾ ਚੇਲਾ ਵਾ ਤੂੰ ਦੱਸ ਇਹਨੂੰ ਹੋ ਜਾ। ਉਸਤਾਦ ਜੀ ਪੁਸ਼ੀਦਾ ਕੀ ਹੈ ਉਸਤਾਦ? ਸ਼ਿਕਾਇਤ ਦੇਖੀ ਸਵਾਲ ਤੂੰ ਕੰਮ ਦਾ ਕੀਤਾ ਜਵਾਬ ਆਏਗਾ। ਉਹ ਯਾਰ ਪਸ਼ੀਦਾ ਤੇ ਬਾਤਨ ਲੱਗ ਥੋੜਾ ਫਰਕ ਆ। ਅਗਰ ਤੈਨੂੰ ਲੱਗੇ ਨਾ ਅੰਦਰ ਕੋਈ ਬੰਦਾ ਹੈ ਉਹ ਪਸ਼ੀਦਾ ਵਾ। ਅਗਰ ਤੈਨੂੰ ਕਨਫਰਮ ਹੋ ਜਾਏ ਕਿ ਨਹੀਂ ਇੱਥੇ ਤਾਂ ਨਜ਼ਰ ਹੀ ਕੱਖ ਨਹੀਂ ਆ ਰਿਹਾ ਉਹ ਬਾਤਨ ਬਾਤਨ ਪਸ਼ੀਦਾ ਕਿਸਮ ਆ। ਅਗਰ ਤੈਨੂੰ ਪਸ਼ੀਦਾ ਬੰਦਾ ਜ਼ਿਆਦਾ ਨਜ਼ਰ ਆ ਰਿਹਾ ਉਹ ਫਿਰ 35% ਬਾਤਨ ਆ। ਨਹੀਂ ਅਗਰ ਟੋਟਲ ਨਹੀਂ ਨਜ਼ਰ ਆ ਰਿਹਾ 100% ਪਸ਼ੀਦਾ ਵਾ। ਅਗਰ ਹੁਣ ਤੂੰ ਕਿੱਦਾਂ ਪੁੱਛਣਾ ਚਾਹ ਰਿਹਾ ਮੈਨੇ ਪੁੱਛ। ਅਗਰ ਇਹਨੇ ਵੇਖ ਲਿਆ ਤੇ ਉਹ ਨਸ ਗਿਆ ਤੇ ਫੇਰ ਕੀ ਹੈ? ਅਗਰ ਇਹਨੇ ਵੇਖ ਲਿਆ ਉਹ ਨਸ ਗਿਆ ਤੇ ਉਹ ਨਸ ਗਿਆ। ਉਹ ਨਾ ਬਾਤਨਾ ਨਾ ਜ਼ਾਹਰ ਆ ਉਹ ਚੋਰ ਆ। ਪੱਕੀ ਗੱਲ ਆ ਉਹਨੂੰ ਫੜ ਲਓ। ਉਸਤਾਦ ਜੀ ਸਿਰ ਮਖਫੀ ਕੀ ਮਖਫੀ? ਯਾਰ ਮੇਰੀ ਗੱਲ ਸੁਣ ਇੱਕ ਮਿੰਟ ਹੈ ਫੈਸਲਾ ਇੱਕ ਮਿੰਟ। ਆ ਕੀ ਆ ਮੇਰਾ ਹੱਥ ਉਸਤਾਦ ਜੀ ਆ ਹੁਣ ਜ਼ਾਹਰ ਆ ਆ ਹੁਣ ਬਾਤਨ ਹੋ ਗਿਆ ਪਿੱਛੇ ਨਜ਼ਰ ਆਇਆ ਸੀ ਮੈਨੂੰ। ਤੇ ਉਹ ਤੈਨੂੰ ਉਹ ਜ਼ਾਹਰ ਹੋਇਆ ਹਲਕਾ ਜਿਹਾ ਉਹ ਮੈਂ ਆਪ ਜ਼ਾਹਰ ਕਰਾਇਆ। ਇਹ ਜ਼ਾਹਰ ਹੋਇਆ ਫਿਰ ਬਾਤਨ ਹੋ ਗਿਆ। ਇਹਦਾ ਇਹੀ ਕੰਮ ਆ। ਅੱਛਾ ਉਸਤਾਦ ਜੀ ਅਕਸਰ ਮਾਵਾਂ ਬੱਚਿਆਂ ਨੂੰ ਨਹੀਂ ਕਹਿ ਦਿੰਦੀਆਂ ਕਿ ਤੇਰੇ ਪਿਓ ਨੂੰ ਦੱਸਾਂਗੀ। ਹਾਂ ਹੁਣ ਪਿਓ ਜ਼ਾਹਰ ਹੈ ਕਿ ਬਾਤਨ ਹੈ? ਪਿਓ ਜ਼ਾਹਰ ਆ ਪਿਓ ਆ ਪਿਓ ਜ਼ਾਹਰ ਨਹੀਂ ਉਹਨੇ ਕਿਹਾ ਉਹ ਉੱਥੇ ਹੈ ਨਹੀਂ ਮੌਜੂਦ ਨਹੀਂ ਹੈਗਾ। ਮੌਜੂਦ ਨਹੀਂ। ਹਾਂ ਹਾਂ ਉਹਨੇ ਉਹਨੂੰ ਬਾਤਨ ਨੂੰ ਜ਼ਾਹਰ ਦੀ ਧਮਕੀ ਦਿੱਤੀ ਹੈ ਕਿ ਆਏਗਾ ਜ਼ਾਹਰ ਹੋਏਗਾ ਤਾਂ ਮੈਂ ਤੈਨੂੰ ਚਪੇੜਾ ਪਵਾਵਾਂਗੀ। ਬਾਤਨ ਦਾ ਡਰਾਵਾ ਪਾਇਆ ਉਹਨੇ ਜ਼ਾਹਰੀ ਹਾਲਤ ਦੇ ਵਿੱਚ ਜ਼ਾਹਰੀ ਬਾਤਮ। ਉਸਤਾਦ ਜੀ ਇੱਕ ਬੰਦਾ ਅਕਾਊਂਟ ਖੁਲਾਣ ਗਿਆ ਵਾ। ਹਾਂ ਉਹਨੇ ਕਿਹਾ ਕਿ ਇਹ ਅਕਾਊਂਟ ਖੋਲ ਦੇਣਾ ਜਾ ਆਪਣੀ ਅੰਮੀ ਨੂੰ ਲੈ ਗਿਆ ਹਾਂ ਤੇ ਇਹਦੇ ਤੋਂ ਮੁਰਾਦ ਅੰਮੀ ਬਾਤਨ ਹੈ ਕਿ ਜ਼ਾਹਰ? ਅੱਛਾ ਉਹ ਲੈਣ ਚਲਾ ਗਿਆ ਅੰਮੀ ਨੂੰ। ਹਾਂ ਅੰਮੀ ਆ ਵੀ ਗਈ ਆ। ਆ ਗਈ। ਉਹ ਨਾ ਜ਼ਾਹਰ ਆ ਨਾ ਬਾਤਨ ਆ ਉਹ ਬਗੈਰਤ ਆ। ਉਸਤਾਦ ਜੀ 2 ਮਜ਼ਦੂਰ ਕੰਮ ਕਰ ਰਹੇ ਨੇ ਮਕਾਨ ਬਣਾ ਰਹੇ ਨੇ। ਇੱਕ ਜ਼ਾਹਰ ਆ ਇੱਕ ਬਾਤਨ ਆ। ਮੈਂ ਤੁਹਾਨੂੰ ਪਹਿਲੇ ਦੱਸ ਦਿੰਦਾ। ਨਹੀਂ ਦੋਵੇਂ ਉੱਪਰ ਸਾਹਮਣੇ ਨਜ਼ਰ ਆ ਰਹੇ ਨੇ। ਓਕੇ ਇੱਕ ਇਹ ਟੁੱਤਲੇ ਸਿੱਟਦਾ ਉਹ ਕੈਚ ਕਰਦਾ ਉਹ ਕੈਚ ਕਰਦਾ। ਇੱਟ ਕੀ ਆ? ਇਟ ਜ਼ਾਹਰ ਆ ਲੇਕਿਨ ਮੂਵਿੰਗ ਜ਼ਾਹਰ ਆ। ਅਪ ਡਾਊਨ ਜ਼ਾਹਰ ਡਾਊਨ ਟੂ ਅਪ ਜ਼ਾਹਰ ਅਪ ਟੂ ਡਾਊਨ ਜ਼ਾਹਰ। ਅਗਰ ਉੱਤਲੇ ਦੇ ਹੱਥੋਂ ਇੱਟ ਛੁੱਟ ਜਾਂਦੀ ਆ ਔਰ ਇੱਟ ਥੱਲੇ ਦੇ ਆ ਕੇ ਸਿਰ 'ਚ ਵੱਜਦੀ ਆ ਉਸ ਤੋਂ ਬਾਅਦ ਇੱਟ ਲੱਭਦੀ ਨਹੀਂ ਕਿੱਧਰ ਗਈ ਤੇ ਇੱਟ ਜ਼ਾਹਰ ਹੋ ਕੇ ਬਾਤਨ ਹੋ ਗਈ ਸਿਰ ਪਾੜਨ ਤੋਂ ਬਾਅਦ ਗੈਪ ਹੋ ਗਈ ਗੈਪ ਹੋ ਗਈ। ਉਸ ਟਾਈਮ ਫਿਰ ਜ਼ਾਹਰ ਸਿਰਫ ਸਿਰ ਰਹਿ ਜਾਏਗਾ। ਹੁਣ ਤਸੱਲੀ ਹੋ ਗਈ ਉਹ। ਉਸਤਾਦ ਜੀ ਇੱਕ ਖੁਸਰਾ ਵਾ ਨੱਚ ਰਿਹਾ ਵਾ ਮੌਤ ਦੇ ਖੂਹ ਤੇ। ਹਾਂ ਉਹਨੂੰ ਉਹ ਕਹਿੰਦਾ ਵੀ ਯਾਰ 2 ਠੁਮਕੇ ਵਿਖਾ। ਹਾਂ ਉਹ ਠੁਮਕੇ ਜਿਹੜਾ ਕਹਿ ਰਿਹਾ ਵਿਖਾ ਉਹ ਠੁਮਕੇ ਜ਼ਾਹਰ ਹੈ ਕਿ ਬਾਤਨ? ਉਹ ਤਾਂ ਮੈਂ ਵੇਖ ਕੇ ਦੱਸਾਂਗਾ। ਉਹ ਤਾਂ ਮੈਂ ਪਹਿਲੇ ਵੇਖਾਂਗਾ। ਹੁਣ ਹਰ ਗੱਲ ਮੈਂ ਬਗੈਰ ਵੇਖਣ ਤੋਂ ਜਵਾਬ ਦਿੰਦਾ ਹੀ ਨਾ। ਤੂੰ ਖੁਸਰਾ ਆਪਣਾ ਵਾ ਜਾਂ ਤੂੰ ਕਿਤੇ ਦੇਖਿਆ ਸੀ? ਮਹੱਲੇ ਦਾ ਵਾ। ਤੇ ਤੂੰ ਮੈਨੂੰ ਬੁਲਾ ਲਈ ਉਹ ਮੈਂ ਤੈਨੂੰ ਠੁਮਕੇ ਦੇਖ ਕੇ ਦੱਸ ਦਿਆ। ਕੁਛ ਠੁਮਕੇ ਨਾ ਲੋਕੀ ਕਹਿੰਦੇ ਨੇ ਕਿ ਜ਼ਾਹਰ ਆ ਲੇਕਿਨ ਹੁੰਦੇ ਨਹੀਂ ਹੁੰਦੇ ਬਾਤਨ ਆ। ਧੋਖੇ ਨਾਲ ਠੁਮਕੇ ਵੇਚ ਦਿੰਦੇ ਲੋਕੀ। ਮੈਂ ਠੁਮਕੇ ਵੇਖਾਂਗਾ ਠੁਮਕੇ ਚੈੱਕ ਕਰਾਂਗਾ ਜ਼ਾਹਰ ਹੋਏ ਫਿਰ ਤੈਨੂੰ ਸਹੀ ਦੱਸਾਂਗਾ। ਉਹ ਮਦਰ ਦੀ ਗੱਲ ਕਰਨ ਡਿਆ ਆਪਣੇ ਭਰਾ ਛੋਟੇ ਦੀ। ਉਸਤਾਦ ਜੀ ਆਡੀਟਰ ਕੰਪਿਊਟਰ ਤੇ ਬੈਠਾ ਕੰਮ ਕਰਨ ਡਿਆ ਤੇ ਬੱਤੀ ਚਲੀ ਗਈ। ਠੀਕ ਹੈ ਇਹ ਕੀ ਹੈ? ਉਹ ਬੱਤੀ ਅਗਰ ਗਈ ਆ ਤੇ ਬਾਤਨ ਅਗਰ ਆ ਰਹੀ ਆ ਤੇ ਜ਼ਾਹਰ ਆ। ਉਹ ਨਹੀਂ ਉਸਤਾਦ ਜੀ ਬੱਤੀ ਦਾ ਹੱਲ ਕੀ ਉਸਤਾਦ ਜੀ? ਕੋਈ ਮੈਂ ਕਿਹਾ ਸੀ ਜਨਰੇਟਰ ਜਾਂ ਯੂਪੀਏ ਤੇ ਲੋ। ਗੱਲ ਬਾਤਨ ਉਹਦੀ ਹੋਣ ਡਈ ਹੈ ਤੂੰ ਵਿੱਚ ਜਨਰੇਟਰ ਵਾੜ ਲਿਆ ਆਪਣਾ। ਅੱਲਾ ਮਾਫੀ chatting ਤੇ ਆ ਗਏ। ਜਦ ਜਦੋਂ ਬੰਦਾ ਵਾਲ ਕਟਾਣ ਜਾਂਦਾ ਹੈ ਹਾਂ ਤੇ ਵਾਲ ਜਿਹੜੇ ਰਹਿ ਜਾਂਦੇ ਉਹ ਕੀ ਹੁੰਦੇ ਨੇ? ਯਾਰ ਤੂੰ ਜ਼ਬਾਨ ਕਟਾਰਾ ਕੈਸੇ ਤੂੰ ਫਜ਼ੂਲ ਸਵਾਲ। ਯਾਰ ਫਜ਼ੂਲ ਕਿੱਥੋਂ? ਤੂੰ ਮੇਰੇ ਨਾਲ ਜਿਹੜੇ ਵਾਲ ਛੋਟੇ ਛੋਟੇ ਨੇ ਉਹ ਕੀ ਨੇ? ਜਿਹੜੇ ਸਾਹਮਣੇ ਵਾਲ ਡਿੱਗੇ ਨੇ ਉਸਤਾਦ ਉਹ ਜੀ। ਕੀ ਨੇ? ਜਿਹੜੇ ਵਾਲ ਪੀਪੇ ਜਿਹੇ ਡਿੱਗੇ ਨੇ ਉਹ ਕੀ ਨੇ ਉਸਤਾਦ ਉਸਤਾਦ ਜੀ? ਜੀ ਤੁਸੀਂ ਹੁਣ ਵਾਈਂਡ ਅਪ ਦੇਣਾ ਵਾ। ਵਾਈਂਡ ਅਪ ਦਿੱਤਾ ਤੇ ਅਸੀਂ ਜ਼ਾਹਰ ਹੋਣਾ ਕਿ ਬਾਤਨ ਹੋਣਾ? ਅਸੀਂ ਜਦੋਂ ਇਹ ਪ੍ਰੋਗਰਾਮ ਦੇਖੋ ਮੈਂ ਹੁਣ ਤਾਂ ਤਰੀਕਾ ਦੱਸਾਂ। ਇਹ ਦੇਖਣਾ ਹੁਣ ਮੈਂ ਜ਼ਾਹਰ ਹਾਂ ਹੁਣ ਮੈਂ ਬਾਤਨ ਹੋਣ ਲੱਗਾ। ਇਹ ਮੈਂ ਜ਼ਾਹਰ ਹਾਂ ਜਦੋਂ ਮੈਂ ਚੁਟਕੀ ਮਾਰਾਂਗਾ ਮੈਂ बातन हो जाऊंगा। अच्छा अच्छा उस्ताद जी। हाँ देखिए नाज़रीन प्रोग्राम का वक्त ख़त्म हो गया। अपना बहुत ख्याल रखिए। अगले प्रोग्राम में आपसे फिर मुलाकात होगी। मैं ज़ाहिर हाँ आप फिर मुलाकात होगी और दुआ में याद रखिएगा हमारी हर तरह की बेवकूफ़ाना हरकतें बोंगियाँ बकवासियात आप इतने प्यार से कबूल करते हैं और हमें इतना प्यार देते हैं
ये हम ज़ाहिर ही चल रहे हैं, मैले ज़ाहिर चल रहे हैं स्टिल। तो आप वो उसके लिए हम आपकी तहे दिल से शुक्रगुजार हैं। सच्ची में आपसे बहुत मोहब्बत करते हैं हम लोग। आप हैं तो हम हैं। अगले प्रोग्राम में आपसे फिर मैं चुटकी मारांगा, बातन हो जाएगा, फिर मुलाकात होगी। तब तक अपना ख्याल रखिए और अल्लाह हाफिज़। ओए किधर गए भाई? ओए किधर गए? वो बातन हो गई। हेलो वो मेरे उस्ताद जी, वो बातन हो ऐसा गई। बातन हो गया वो बातन हो गई। बड़ी गल है यार। ਸਾਜੀ ਤੁਸੀਂ ਤੇ ਸਾਹਮਣੇ ਹੀ ਬੈਠੇ ਹੋ। ਤੇ ਫਿਰ ਮੈਂ ਜ਼ਾਹਰ ਹੋ ਗਿਆ, ਉਹਨਾਂ ਲਈ ਬਾਤਨ ਹੋ ਗਿਆ। ਉਠੋ ਉਹਦੇ ਲਈ ਤਾਂ ਮੈਂ ਬਾਤਨ ਯਾਰ। ਆ, ਤੇਰੇ ਲਈ ਮੈਂ ਜ਼ਾਹਰ ਆ। ਜ਼ਾਹਰ ਬਾਤਨ ਐਡੀਟਰ ਅੰਦਰ ਆ, ਮੈਂ ਬਾਹਰ ਆ। ਅਸੀਂ ਉਹਦੇ ਮੈਨੂੰ ਹਲਕੇ ਹਲਕੇ ਵਾਲ ਨਜ਼ਰ ਆ ਰਹੇ ਆ, ਉਹ 3% ਜ਼ਾਹਰ ਹੋ ਰਿਹਾ। ਤੁਸੀਂ ਮੈਨੂੰ ਵਾਲਾਂ ਦਾ ਦੱਸੋ, ਜਿਹੜੇ ਵਾਲ ਕੱਟੇ ਨੇ ਉਹ ਜ਼ਾਹਰ ਨੇ ਕਿ ਬਾਤਲ ਨੇ? ਨਹੀਂ ਨਹੀਂ, ਉਹ ਨਾ ਉਹ ਜ਼ਾਹਰ ਬਾਤਨ ਨੂੰ ਛੱਡ ਯਾਰ ਫੈਸਲ ਛੱਡ। ਅੱਛਾ ਉਹਦੇ ਗੱਲ ਠੀਕ ਉਸਤਾਦ ਜੀ, ਉਹਨੂੰ ਤਾਂ ਸਮਝਾਓ। ਫਿਰ ਕੁੜੀ ਆਈ ਸੀ, ਕਿੱਥੇ? ਲੈ ਕੇ ਆਇਆ ਸੀ ਉਸਤਾਦ ਜੀ। ਓਏ ਅੱਲਾਹ ਪਾਕ ਦੀ ਕਸਮ ਹੈ, ਮੈਨੂੰ ਤੁਹਾਡੀ ਕਸਮ ਲੱਗੇ। ਓਏ ਮੇਰੇ ਮਾਂ, ਉਹ ਫੈਸਲ ਓਏ ਬੰਦ ਕਰ ਓਏ ਇਹਨਾਂ ਦੇ ਸੀ। ਉਸਤਾਦ ਜੀ, ਮੈਂ ਕਸਮ ਉਸਤਾਦ ਜੀ ਆ